ਅੱਛਾ, ਹੁਣ ਥਰਡ ਕੰਟਰੀ ਰਿਮੂਵਲਸ ਦੀ ਗੱਲ ਕਰੀਏ, ਏਲੀਅਨ ਐਨੀਮੀਜ਼ ਐਕਟ ਦੇ ਤਹਿਤ ਕਾਫੀ ਰੌਲਾ ਜਿਹੜਾ ਪਿਛਲੇ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ ਆ। ਕੀ ਆਇਆ, ਕੁਛ ਇੰਜੰਕਸ਼ਨ ਆਇਆ ਆ? ਨੇਸ਼ਨ ਵਾਈਡ ਕਲਾਸ ਨੂੰ ਕਹਿੰਦੇ ਸਰਟੀਫਾਈ ਕੀਤਾ, ਪ੍ਰੀਲਿਮਿਨਰੀ ਇੰਜੰਕਸ਼ਨ ਇਸ਼ੂ ਹੋਇਆ ਹੈ। ਥਰਡ ਕੰਟਰੀ ਰਿਮੂਵਲਸ ਦਾ ਕੀ ਮਸਲਾ ਆ, ਤੇ ਹੁਣ ਕੀ ਲੇਟੈਸਟ ਅਪਡੇਟ ਹੈ ਇਸ ਦੇ ਵਿੱਚ? ਸੋ ਇਹ ਇੱਕ ਉਹੀ ਖਬਰ ਆ ਜਿਹੜੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਤੇ ਸੁਣਨੀ ਹੈ, ਠੀਕ ਹੈ, ਤੇ ਬਾਅਦ ਚ ਜਿਹੜਾ ਸਾਡੀਆਂ ਖਬਰਾਂ ਪਿਕ ਕਰਕੇ ਲੋਕ ਡੈਰੀਵੇਟਿਵ ਨਿਊਜ਼ ਜਿਹੜੀਆਂ ਬਣਾ ਲੈਂਦੇ ਆ। ਸੋ ਕੀ ਸੀਗਾ ਕਿ ਇੱਕ ਕਲਾਸ ਸੀਗੀ ਡੀਵੀਡੀ ਐਟ ਆਲ ਵਰਸਸ ਡੀਐਚਐਸ। ਠੀਕ ਹੈ। ਮੈਸਾਚੂਸੈਟਸ ਦੇ ਕੋਰਟ ਨੇ ਇਹ ਫੈਸਲਾ ਕੀਤਾ। ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਇੰਜੰਕਸ਼ਨ ਲਾਤੀ ਉਹਨਾਂ ਨੇ ਕਿ ਗਵਰਨਮੈਂਟ ਜਿਹੜੀ ਹੈਗੀ ਤੀਜੀ ਕੰਟਰੀ ਦੇ ਵਿੱਚ ਕਿਸੇ ਨੂੰ ਡਿਪੋਰਟ ਨਹੀਂ ਕਰ ਸਕਦੇ। ਜਿੱਦਾਂ ਆਪਾਂ ਦੇਖਿਆ ਨਾ ਕਿ ਐਲ ਸੈਲਵਾਡੋਰ ਜਾਂ ਗੁਆਂਟਾਨਾਮੋ ਬੇ ਉੱਥੇ ਲੋਕਾਂ ਨੂੰ ਭੇਜ ਦਿੰਦੇ ਆ। ਸੋ ਹੁਣ ਜਿੱਦਾਂ ਪੰਜਾਬੀਆਂ ਦੇ ਕੇਸ ਆ, ਉਹ ਉਹਨੂੰ ਪੁੱਛਦੀ ਕਿ ਜੇ ਤੈਨੂੰ ਡਿਪੋਰਟ ਕੀਤਾ ਜਾਵੇ ਕਿੱਥੇ ਕੀਤਾ ਜਾਵੇ, ਤੇ ਵਕੀਲ ਕਹਿੰਦੇ ਹੈਗੇ ਕਿ ਫੇਰ ਮੈਂ ਕੋਈ ਕੰਟਰੀ ਡੈਜ਼ਿਗਨੇਟ ਨਹੀਂ ਕਰਨੀ, ਮਤਲਬ ਮੈਂ ਨਹੀਂ ਕਹਿਣਾ ਕਿ ਮੈਨੂੰ ਇੰਡੀਆ ਡਿਪੋਰਟ ਕੀਤਾ ਜਾਵੇ। ਸੋ ਉਸ ਹਾਲਾਤ ਦੇ ਵਿੱਚ ਜਿਹੜੀ ਸੀਗੀ ਸਰਕਾਰ ਕਹਿੰਦੀ ਸੀਗੀ ਕਿ ਜਿਹੜਾ ਜੱਜ ਸੀਗਾ ਉਹ ਸਰਕਾਰ ਕੇ ਪੁੱਛਦਾ ਹੈਗਾ ਕਿ ਕਿਹੜੀ ਕੰਟਰੀ ਤੁਸੀਂ ਲਿਸਟ ਕਰਨੀ ਹੈ, ਉਹ ਕਹਿੰਦਾ ਸੀ ਇੰਡੀਆ। ਸੋ ਇਹਨੂੰ ਕਹਿੰਦੇ ਸੀਗੇ ਆਪਾਂ ਜਿਹੜੀਆਂ ਪਹਿਲਾਂ ਤੁਹਾਡੀਆਂ ਪਲੀਡਿੰਗਸ ਜਿਹੜੀਆਂ ਚੱਲਦੀਆਂ ਹੈਗੀਆਂ। ਹੁਣ ਦੇਖੋ ਸਰਕਾਰ ਨੇ ਤਾਂ ਇੱਕ ਸਟੈਪ ਹੋਰ ਲੈ ਲਿਆ। ਉਹ ਕਹਿੰਦੇ ਹੁਣ ਜੇ ਠੀਕ ਆ, ਨਹੀਂ ਇਹ ਕਹਿੰਦਾ ਪੰਜਾਬ 'ਚ ਡਿਪੋਰਟ ਕਰਨਾ ਜਾਂ ਇੰਡੀਆ 'ਚ ਕਹਿਣਾ, ਕਿਉਂਕਿ ਜੇ ਹੁਣ ਤੁਸੀਂ ਕਹਿੰਦੇ ਆ ਪੰਜਾਬ 'ਚ ਡਿਪੋਰਟ ਕਰਨਾ, ਉਹ ਕਹਿੰਦੇ ਇਹਦਾ ਮਤਲਬ ਹੋ ਸਕਦਾ ਇਹਦਾ ਕੇਸ ਵੀਕ ਵੀ ਪੈਂਦਾ ਕਿ ਆਪ ਹੀ ਕਹਿ ਰਿਹਾ ਕਿ ਜੇ ਮੇਰਾ ਨਹੀਂ ਬਣਦਾ ਤੇ ਮੈਨੂੰ ਪੰਜਾਬ 'ਚ ਡਿਪੋਰਟ ਕਰ ਦਿਓ, ਕਿ ਜੇ ਇਹਦੀ ਜਾਨ ਨੂੰ ਖਤਰਾ ਤੇ ਫਿਰ ਇਹ ਕਿਉਂ ਕਹਿ ਰਿਹਾ ਕਿ ਮੈਨੂੰ ਪੰਜਾਬ 'ਚ ਡਿਪੋਰਟ ਕੀਤਾ ਜਾਵੇ, ਰਾਈਟ? ਅੱਛਾ। ਸੋ ਲੋਕੀ ਕਹਿੰਦੇ ਸੀਗੇ ਕਿ ਆਪਾਂ ਡੈਜ਼ਿਗਨੇਟ ਨਹੀਂ ਕਰਨਾ ਕਿ ਕਿਹੜੀ ਕੰਟਰੀ ਸਾਨੂੰ ਡਿਪੋਰਟ ਕੀਤਾ ਜਾਵੇ। ਠੀਕ ਸੋ ਹੈ। ਹੁਣ ਗੱਲ ਇਹ ਹੈ ਕਿ ਤੁਸੀਂ ਏਦਾਂ ਕੀਤਾ ਤੇ ਅਗਲੇ ਕਹਿਣ ਕਿ ਨਹੀਂ ਆਪਾਂ ਇਹਨੂੰ ਐਲ ਸੈਲਵਾਡੋਰ ਭੇਜ ਦੇਣਾ ਜੇਲ੍ਹ ਦੇ ਵਿੱਚ, ਫੇਰ ਹਨਾ ਉਹ ਚੀਜ਼ ਜਿਹੜੀ ਹੋ ਰਹੀ ਸੀਗੀ। ਐਲ ਸੈਲਵਾਡੋਰ ਵਾਲਿਆਂ ਨਾਲ ਪੱਕੀ ਡੀਲ ਕਰ ਲਈ ਇਹਨਾਂ ਨੇ, ਹਨਾ। ਤੇ ਹੁਣ ਤੁਸੀਂ ਦੇਖੋ ਕਿ ਕਿੱਥੇ ਬੰਦਾ ਕਹਿੰਦਾ ਮੈਂ ਪੀਡੀ ਨਹੀਂ ਲੈਣੀ, ਐਡਮਿਨ ਕਲੋਜ਼ਰ ਨਹੀਂ ਲੈਣਾ, ਕਿੱਥੇ ਉਹ ਕਹਿੰਦੇ ਆ ਕਿ ਇਹਨੂੰ ਐਲ ਸੈਲਵਾਡੋਰ ਭੇਜ ਦੇਣਾ। ਸੋ ਉਹ ਸਰਕਾਰ ਦੀ ਚੀਜ਼ ਜਿਹੜੀ ਸ਼ੁਰੂ ਹੋ ਰਹੀ ਸੀਗੀ, ਕਈ ਲੋਕਾਂ ਨੂੰ ਮਤਲਬ ਤੁਸੀਂ ਨਿਊਜ਼ ਦੇ ਵਿੱਚ ਸੁਣਦੇ ਹੋਣੇ ਆ ਕਿ ਕਈ ਬੰਦੇ ਉਹਨਾਂ ਨੇ ਭੇਜੇ ਵੀ ਆ, ਕਈ ਚਰਚਾ ਦੇ ਵਿੱਚ ਹੋ ਰਹੇ ਆ। ਤੇ ਹੁਣ ਇਵਨ ਉਹ ਕਹਿ ਰਹੇ ਸੀਗੇ ਕਿ ਜਿੱਦਾਂ ਇਹਨਾਂ ਦੀਆਂ ਟਵੀਟ ਟੂਟ ਦੇਖੀ ਦੀਆਂ ਜਾਂ ਨਿਊਜ਼ ਦੇਖੀ ਦੀਆਂ ਕਿ ਆਪਾਂ ਜਿਹੜੇ ਯੂਐਸ ਸਿਟੀਜ਼ਨ ਉਹਨਾਂ ਨੂੰ ਵੀ ਐਲ ਸੈਲਵਾਡੋਰ ਜਾਂ ਇੱਧਰ ਕਰ ਦਿਆ ਕਰਨਾ। ਇਹ ਵੀ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਨੂੰ ਪਤਾ ਇੰਟਰਨੈਟ ਤੇ ਆ ਗਈਆਂ ਸੀਗੀਆਂ। ਸੋ ਇਹ ਜਿਹੜਾ ਲਾਸੂਟ ਹੋਇਆ ਇਹ ਬੇਸਿਕਲੀ ਕੀ ਕਹਿੰਦਾ ਕਿ ਜਦ ਤੱਕ ਇਹ ਤੁਸੀਂ ਤੁਹਾਡੀਆਂ ਜਦੋਂ ਪ੍ਰੋਸੀਡਿੰਗ ਸ਼ੁਰੂ ਹੁੰਦੀਆਂ ਕੇਸ ਦੀਆਂ, ਜਿਹੜੇ ਆ ਤੁਹਾਨੂੰ ਮੈਂ ਦੱਸਿਆ ਕਿ ਸਵਾਲ ਜਵਾਬ ਜਿਹੜੇ ਹੁੰਦੇ ਆ, ਜਦ ਤੱਕ ਤੁਸੀਂ ਉਹਦੇ ਵਿੱਚ ਉਹਨੂੰ ਨਹੀਂ ਦੱਸਿਆ ਪਹਿਲਾਂ ਕਿ ਐਲ ਸੈਲਵਾਡੋਰ ਕੰਟਰੀ ਲਿਸਟ ਨਹੀਂ ਕੀਤੀ, ਤੁਸੀਂ ਉਹਨੂੰ ਉੱਥੇ ਡਿਪੋਰਟ ਨਹੀਂ ਕਰ ਸਕਦੇ। ਤੁਸੀਂ ਇੱਕਦਮ ਹੀ ਨਹੀਂ ਕਿ ਹੁਣ ਇਹਦਾ ਰਿਮੂਵਲ ਲੱਗ ਗਿਆ ਤੇ ਹੁਣ ਇਹਨੂੰ ਐਲ ਸੈਲਵਾਡੋਰ ਚੱਕ ਕੇ ਭੇਜ ਦਿਓ, ਤੁਸੀਂ ਇਹ ਪਹਿਲਾਂ ਆਇਡੈਂਟੀਫਾਈ ਕਰਨਾ। ਤੇ ਉਹ ਕਹਿੰਦੇ ਕਿ ਫਰਵਰੀ 18 2025 ਉਸ ਤੋਂ ਬਾਅਦ ਜੇ ਕਿਸੇ ਨੂੰ ਵੀ ਇਦਾਂ ਦੀ ਡੈਜ਼ਿਗਨੇਸ਼ਨ ਦਿੱਤੀ ਉਹਨਾਂ ਨੇ, ਠੀਕ ਹੈ, ਤੇ ਪਹਿਲਾਂ ਆਇਡੈਂਟੀਫਾਈ ਨਹੀਂ ਕੀਤਾ ਸੀਗਾ, ਰਾਈਟਿੰਗ ਦੇ ਵਿੱਚ ਉਹਨੂੰ ਨਹੀਂ ਦੱਸਿਆ ਸੀਗਾ, ਨੋਟਿਸ ਨਹੀਂ ਦਿੱਤਾ ਸੀਗਾ ਉਹਨੂੰ, ਬੰਦੇ ਨੂੰ, ਉਹਦੇ ਵਕੀਲ ਨੂੰ, ਤੇ ਉਹਨੂੰ ਤੁਸੀਂ ਐਲ ਸੈਲਵਾਡੋਰ ਜਾਂ ਕਿਸੇ ਵੀ ਹੋਰ ਤੀਜੀ ਕੰਟਰੀ ਧੱਕੇ ਨਾਲ ਡਿਪੋਰਟ ਨਹੀਂ ਕਰ ਸਕਦੇ। ਉਹਨੂੰ ਤੁਸੀਂ ਇੱਕ ਓਪਰਚੁਨਿਟੀ ਦੇਣੀ ਹੈ ਕਿ ਉਹ ਆਪਣਾ ਰੀਜ਼ਨੇਬਲ ਫੀਅਰ ਐਕਸਪ੍ਰੈਸ ਕਰ ਸਕੇ ਕਿ ਕੀ ਉਹਨੂੰ ਪ੍ਰੋਬਲਮ ਆ, ਕਿਉਂ ਨਹੀਂ ਉੱਥੇ ਜਾ ਸਕਦਾ। ਤੇ ਜੇ ਤੁਸੀਂ ਕਹਿੰਦੇ ਆ ਕਿ ਨਹੀਂ ਉਹਨੂੰ ਰੀਜ਼ਨੇਬਲ ਫੀਅਰ ਨਹੀਂ ਹੈਗਾ, ਉਹ ਵੀ ਉਹ ਇੰਟਰਵਿਊ ਫੇਲ ਕਰ ਜਾਂਦਾ, ਤੇ ਉਹਨੂੰ ਫਿਰ ਤੁਸੀਂ ਇੱਕ ਮੀਨਿੰਗਫੁਲ ਓਪਰਚੁਨਿਟੀ ਦੇਣੀ ਹੈ, 15 ਦਿਨ ਦਾ ਹੋਰ ਇੱਕ ਨੋਟਿਸ ਦੇਣਾ ਕਿ ਉਹ ਆਪਣੀ ਜਿਹੜੀ ਇਮੀਗ੍ਰੇਸ਼ਨ ਕੋਰਟ ਦੀ ਪ੍ਰੋਸੀਡਿੰਗ ਆ ਉਹ ਜਿਹੜੀ ਰੀਓਪਨ ਕਰ ਸਕੇ। ਸੋ ਜਿਹੜੇ ਵੀ ਭਰਾਵਾਂ ਦੇ ਕੇਸ ਕੂਸ ਡਿਪੋਰਟ ਆ, ਜੇ ਕਿਸੇ ਨੂੰ ਐਲ ਸੈਲਵਾਡੋਰ ਜੇ ਡਿਪੋਰਟ ਕਰਨ ਲੱਗੇ ਆ ਇਦਾਂ ਦਾ, ਤਾਂ ਉਹਨੂੰ ਇੱਕ ਚਾਂਸ ਮਿਲ ਜਾਊਗਾ ਆਪਣਾ ਕੇਸ ਜਿਹੜਾ ਰੀਓਪਨ ਕਰਨ ਦਾ। ਤੇ ਇਹ ਚੀਜ਼ ਨੂੰ ਜਿਹੜਾ ਤੁਸੀਂ ਜੇ ਕੋਈ ਹੈਗਾ ਡਿਪੋਰਟ ਜਾਂ ਤੁਹਾਡਾ ਰਿਸ਼ਤੇਦਾਰ ਸੱਜਣ ਮਿੱਤਰ ਹੈਗਾ, ਉਹਨੂੰ ਇਹ ਚੀਜ਼ ਦਾ ਧਿਆਨ ਰੱਖਿਓ ਕਿ ਜਦੋਂ ਉਹ ਡਿਪੋਰਟ ਹੋ ਰਿਹਾ, ਜੇ ਉਹ ਇੰਡੀਆ ਤੋਂ ਇਲਾਵਾ ਕਿਤੇ ਹੋਰ ਇਹੀ ਕੰਟਰੀ 'ਚ ਡਿਪੋਰਟ ਹੋ ਰਿਹਾ ਜਿਹੜੀ ਉਹਨੂੰ ਪਹਿਲਾਂ ਨਹੀਂ ਦੱਸੀ ਗਈ ਆ, ਤੇ ਉਸ ਬੇਸ ਤੇ ਸਾਡੇ ਕੋਲ ਜਿਹੜਾ ਟਾਈਮ ਹੈਗਾ ਆਪਾਂ ਉਹ ਕੇਸ ਨੂੰ ਤੁਹਾਡੇ ਨੂੰ ਰੀਓਪਨ ਕਰਾ ਸਕਦੇ ਹਾਂ। ਓਕੇ, ਸੋ ਇਹ ਸਮਹਾਉ ਕਿਤੇ ਨਾ ਕਿਤੇ ਰਿਲੀਫ ਵਾਂਗੂ ਕਹਿ ਸਕਦੇ ਆ ਅਟਰਨੀ ਟਿਰਕੇਣਾ ਜੀ, ਉਹਨਾਂ ਲੋਕਾਂ ਲਈ ਇੱਕ ਥੋੜੀ ਜਿਹੀ ਰਿਲੀਫ ਕਹਿ ਸਕਦੇ ਆ। ਮਤਲਬ ਹਾਂਜੀ, ਆਪਣੀ ਕੰਟਰੀ ਮਤਲਬ ਬੇਸਿਕਲੀ ਇਹ ਹੈ ਕਿ ਤੁਸੀਂ ਧੱਕੇ ਨਾਲ ਉਹਨੂੰ ਤੀਜੀ ਕੰਟਰੀ ਡਿਪੋਰਟ ਨਹੀਂ ਕਰ ਸਕਦੇ, ਪਹਿਲਾਂ ਉਹਦੀ ਸੁਣਵਾਈ ਹੋਊਗੀ। ਅੱਛਾ, ਪਰ ਇਹਦੇ ਜਿਹੜੇ ਏਲੀਅਨ ਐਨਮੀ ਐਕਟ ਦੇ ਤਹਿਤ ਇਹ ਤਾਂ ਧੱਕਾ ਕਰਨ ਨੂੰ ਫਿਰਦੇ ਆ, ਡੈਪੋਟੇਸ਼ਨ ਕਹਿੰਦੇ ਅਸੀਂ ਕਰੀ ਜਾਣੀ ਆ, ਧੱਕਾ ਕਰੀ ਜਾਣਾ, ਜੱਜਾਂ ਦੇ ਨਾਲ ਇਹਨਾਂ ਦੇ ਪੇਚੇ ਜਿਹੜੇ ਉਹ ਪਏ ਆ। ਉਹ ਗਲਤੀ ਦੇ ਨਾਲ ਗਿਆ ਬੰਦਾ, ਅਜੇ ਤੱਕ ਉਹ ਵਾਪਸ ਨਹੀਂ ਜਿਹੜਾ ਉਹ ਮੋੜਨ ਨੂੰ ਕਰ ਰਹੇ। ਸੋ ਉਹ ਵੀ ਹੁਣ ਜਿਹੜਾ ਕਿਲਮਰ ਗਾਰਸੀਆ ਦਾ ਜਿਹੜਾ ਸਾਗਾ ਹੈ ਉਹ ਵੀ ਖਤਮ ਤੇ ਨਹੀਂ ਹੋਣ ਤੇ ਆ ਰਿਹਾ। ਜਿਹੜਾ ਸੈਨੇਟਰ ਆ ਉਹ ਵੀ ਉੱਥੇ ਗਏ ਸੀਗੇ।